हाँ जी प्यारियों, की हाल है? ठीक ठाक हो? एक बार फिर ਤੁਹਾਡੇ ਨਾਲ ਤੁਹਾਡਾ ਆਪਣਾ ਯੂਸਫ ਪੰਜਾਬੀ और बाग ਦੀ सैर वास्ते आए हैं और मैं क्या अपने प्यारिਆਂ ਦੇ ਨਾਲ ਅਸੀਂ ਗੱਲਬਾਤ ਵੀ ਕਰੀਏ और ਨਾਲ बाग ਦੀ सैर भी करिए। क्लाइमेट चेंज ਦਾ ਅਸਰ मैं ਵੇਖ ਰਿਹਾ ਸਾਂ ਕਿ ਜਿਹਨੂੰ ਅਸੀਂ ਕਹਿੰਦੇ ਆ ਪੋ ਮਾਘ और नवंबर दिसंबर और जनवरी खास करके जिहदे पतझड़ का मौसम हुंदा है और फिर चेतर विच बहार आउंदी है, चेतर रुत। इहनूं तुसीं अंग्रेजी दे महीने फैब कह सकते हो। फैब दे विच हुण साडे कोल इत्थे विसाख वाढियां दा मौसम है और विसाख दे विच थोड़ी जी गर्मी शुरू हो जाती है। मई अज 1 मई अज अप्रैल दे विच खास करके मतलब वाढियां जिहड़ियां ने वो शुरू हो जांदियां ने और चल रही ने हुण। लेकिन मैं वेख रहा सी कि विसाख विच यानी कि अप्रैल विच और मई दे शुरू च कुछ रुख ने जिन्हां दे पत्तर झड़े ने ऐ थले तुसीं वेख सकते हो, जिन्होंने पतझड़ का मौसम कहने और नवे पुत्तर जिहड़े नवे पत्तर ने नवीं करुंबलियां ने वो फुटन डईयां ने। इसदा मतलब कि एक जिंदगी नवे सिरे तो फिर और ये सिर्फ और सिर्फ ये कितना है एक बहार तो दूसरी बहार का फर्क। जनवरी फैब मार्च अप्रैल 2 महीने यानी कि 2 महीने दे विच क्लाइमेट चेंज होया और चीज़ां इंज तेज़ी नाल बदलन दईयां ने। चीज़ां दा बदलाव, मौसम दा बदलाव, इहदे विच इहदे नाल ही लोगां दे मिजाज बड़ी तेज़ी नाल जिहड़े बदलदे ने ਉਹ ਤੁਸੀਂ ਵੇਖੋ कि असर अंदाज ਹੁੰਦੇ ਨੇ मौसम ਵੀ ਤੁਹਾਡੀ ਜ਼ਿੰਦਗੀ ਦੇ ਉੱਤੇ। ਐਜ਼ ਅ ਹਿਊਮਨ ਬੀਇੰਗ ਨੇਚਰ ਨੇ ਜਿਵੇਂ ਸਭ ਨੂੰ ਬਣਾਇਆ, ਖਲਕਿਆ, ਤਖਲੀਕ ਕੀਤਾ। ਅਸੀਂ ਸਭ ਜਿੰਨੀਆਂ ਚੀਜ਼ਾਂ ਧਰਤੀ ਤੇ ਇਸ ਕਾਇਨਾਤ ਵਿੱਚ ਸਿਤਾਰੇ ਸਿਤਾਰੇ ਹੈ ਨੇ ਉਹ ਕੁਦਰਤ ਦੇ ਕਾਨੂੰਨ ਦੇ ਮੁਤਾबिक ਕੁਦਰਤ ਦੇ ਬਣਾਏ ਡੈਕਰਮ ਤੇ ਉਹਦੀ ਤਰਤੀਬ ਤੇ ਚੱਲਦੇ ਨੇ ਔਰ ਉਹਦੀ ਤਰਤੀਬ ਨੂੰ ਜਦੋਂ ਅਸੀਂ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨੇ ਆ ਤੇ ਅਸੀਂ ਮਸਾਇਲ ਦਾ ਸ਼ਿਕਾਰ ਹੁੰਦੇ ਆ। ਜਿਵੇਂ ਹੁਣ ਕਲਾਈਮੇਟ ਚੇਂਜ ਇਹ ਖਾਲਸਨ ਸਾਡੀ ਵਜ੍ਹਾ ਤੋਂ ਹੋ ਰਿਹਾ ਹੈ। ਮੌਸਮਾਂ ਦੀ ਤਬਦੀਲੀ ਅੱਗੇ ਪਿੱਛੇ ਹੋਣਾ ਔਰ ਸਾਡੇ ਮਾਮਲਾਤ ਦੇ ਅੱਗੇ ਪਿੱਛੇ ਤਰਤੀਬਾਂ, ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ, ਸਾਡੇ ਮੂਡਸ ਔਰ ਸਾਡੀਆਂ ਜੋ ਅੰਦਰ ਦੇ ਮਾਮਲਾਤ ਨੇ। ਕਦੀ ਕਦੀ ਅਸੀਂ ਕਹਿੰਦੇ ਕਿ ਯਾਰ ਅਸੀਂ ਬਹੁਤ ਸਾਰੇ ਡਾਕਟਰਸ ਦੇ ਕੋਲ ਜਾਂਦੇ ਹਾਂ ਔਰ ਅਸੀਂ ਕਹਿੰਦੇ ਕਿ ਸਾਨੂੰ ਸਮਝ ਨਹੀਂ ਆ ਰਹੀ। ਕਦੀ ਕਦੀ ਆਪ ਵੀ ਅਸੀਂ ਕਹਿੰਦੇ ਹਾਂ ਯਾਰ ਮੈਂ ਬਹੁਤ ਪਰੇਸ਼ਾਨ ਹਾਂ, ਪਤਾ ਨਹੀਂ ਕਿਉਂ ਪਰੇਸ਼ਾਨ ਹਾਂ, ਲੇਕਿਨ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਉਂ ਪਰੇਸ਼ਾਨ ਹਾਂ। ਠੀਕ ਹੈ ਨਾ, ਉਸ ਪਰੇਸ਼ਾਨੀ ਦਾ ਕਾਰਨ ਸਾਨੂੰ ਨਹੀਂ ਲੱਭ ਰਿਹਾ ਹੁੰਦਾ। ਇਸੇ ਤਰ੍ਹਾਂ ਹੀ ਹੈ ਕਿ ਅਸੀਂ ਜਦੋਂ ਆਪਣੇ ਆਪ ਨਾਲ ਉਹਨੂੰ ਬਦਲ ਲੈਂਦੇ ਹਾਂ। ਜਿਵੇਂ ਅਕਸਰ ਅਸੀਂ ਗੱਲ ਕਰਨੇ ਹਾਂ ਕਿ ਜੀ ਰਾਤ ਸੌਣ ਵਾਸਤੇ, ਦਿਨ ਜਾਗਣ ਵਾਸਤੇ, ਕੰਮ ਕਰਨ ਵਾਸਤੇ, ਲੇਕਿਨ ਬਗੈਰ ਵਜ੍ਹਾ ਤੋਂ ਸਾਡੀਆਂ ਕੁਛ ਐਸੀਆਂ ਆਦਤਾਂ ਬਣ ਗਈਆਂ ਨੇ ਕਿ ਅਸੀਂ ਰਾਤ ਜਾਗਦੇ ਹਾਂ, ਦਿਨ ਨੂੰ ਸੌਂਦੇ ਹਾਂ। ਯਾਨੀ ਉਲਟ ਹੋ ਗਿਆ ਨਾ। ਅਸੀਂ ਆਪਣੀ ਬਾਡੀ ਦੇ ਨਾਲ ਨੇਚਰ ਤੋਂ ਹਟ ਕੇ ਛੇੜਛਾੜ ਕੀਤੀ। ਕੁਛ ਲੋਕਾਂ ਦੀ ਤਾਂ ਮਜਬੂਰੀ ਹੈ ਨਾ, ਚਲੋ ਜੋਬ ਕਰਦੇ ਨੇ ਔਰ ਉਹਨਾਂ ਦੀ ਰੂਟੀਨ ਦਾ ਇੱਕ ਹਿੱਸਾ ਬਣ ਗਿਆ ਕਿ ਜੀ ਤੁਸੀਂ ਦਿਨ ਦੇ ਟਾਈਮ ਜਿਹੜਾ ਹੈ ਉਹ ਉਹਨਾਂ ਨੂੰ ਛੁੱਟੀ ਹੁੰਦੀ ਹੈ ਜਾਂ ਰਾਤ ਦੇ ਟਾਈਮ ਉਹਨਾਂ ਦੀ ਸ਼ਿਫਟ ਹੈ। ਸੋ ਅੱਛਾ ਗੱਲ, ਸੌਰੀ ਮੈਂ ਇਸੇ ਤਰ੍ਹਾਂ ਗੱਲ ਨੂੰ ਕੱਢਣਾ। ਮੈਂ ਸੰਭਲ ਦੇ ਰੁੱਖ ਥੱਲੇ ਪਹੁੰਚ ਗਿਆ। ਇਹ ਹੁਣ ਵੇਖੋ, ਇਹ ਜਿਹੜੀ ਕਪਾਹ ਹੈ
ਸ਼ਾਇਦ ਇਹਦਾ ਕਦਰ ਆਮ ਬੰਦਾ ਨਹੀਂ ਜਾਣਦਾ, ਇਸ ਕਪਾਹ ਦੀ ਕਦਰ ਆਮ ਬੰਦਾ ਨਹੀਂ ਜਾਣਦਾ। ਇਹ ਕਪਾਹ ਸਾਰੀ ਜ਼ਾਇਆ ਹੋਣ ਲਈ ਹੈ, ਸੰਭਲ ਦੀ ਕਪਾਹ ਜਿਹੜੀ ਹੈ ਉਹ ਜ਼ਾਇਆ ਹੋਣ ਲਈ ਹੈ ਔਰ ਬੜੀ ਕੀਮਤੀ ਹੈ। ਤੁਸੀਂ ਅੰਦਾਜ਼ਾ ਕਰੋ ਕਿ ਜਿਹੜਾ ਬੰਦਾ ਗੋਲੀਆਂ, ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦਾ ਹੈ, ਜਾਂ ਜਿਹਨੂੰ ਮੋਹਰਿਆਂ ਦਾ, ਕਮਰ ਦਾ, ਗਰਦਨ ਦੇ ਮੋਹਰਿਆਂ ਦਾ ਮਸਲਾ ਹੈ ਵੀ, ਉਹਦੇ ਵਾਸਤੇ ਤੇ ਇਹ ਇੰਨੀ ਆਲਾ ਚੀਜ਼ ਹੈ, ਅਕਸੀਰ ਹੈ ਕਿ ਇਹਦਾ ਤੁਸੀਂ ਤਕੀਆ ਭਰ ਲਵੋ, ਸੰਭਲ ਦੀ ਰੂਹ ਦਾ ਤਕੀਆ ਭਰ ਲਵੋ। ਜਿਸ ਬੰਦੇ ਨੂੰ ਨੀਂਦ ਨਹੀਂ ਆਉਂਦੀ ਉਹ ਇਹ ਤਕੀਆ ਲੈ ਲਵੇ, ਨੀਂਦ ਇੰਝ ਆਏਗੀ ਤੁਸੀਂ ਕਹੋਗੇ ਕਿ ਜਿਵੇਂ ਮੈਂ ਪਤਾ ਨਹੀਂ ਕੋਈ ਐਸੀ ਕੋਈ ਨਸ਼ਾਵਰ ਚੀਜ਼ ਖਾ ਪੀ ਲਈ, ਔਰ ਤੁਹਾਡੀ ਨੀਂਦ ਬਿਲਕੁਲ ਪੂਰੀ ਹੋਏਗੀ, ਤੁਸੀਂ ਬਹੁਤ ਫਰੈਸ਼ ਉੱਠੋਗੇ। ਔਰ ਇਹਦਾ ਇਹ ਵੇ ਕਿ ਇਹਨੂੰ ਕੋਈ ਉਹ ਜਿਵੇਂ ਕਹਿੰਦੇ ਆ ਨਾ, ਇਹਨੂੰ ਉਹ ਪਿੰਜਵਾਣਾ ਨਹੀਂ ਪੈਂਦਾ, ਜਿਵੇਂ ਆਮ ਰੂੰ ਇਕੱਠਾ ਹੋ ਜਾਂਦਾ। ਇਸ ਤਰ੍ਹਾਂ ਇਹਨੂੰ ਸਿਰਫ ਧੁੱਪੇ ਰੱਖ ਦਿਓ ਔਰ ਇਹ ਫੁੱਲ ਜਾਂਦਾ ਬਿਲਕੁਲ ਫੇਰ ਤਾਜ਼ੇ ਦਾ ਤਾਜ਼ਾ। ਸੋ ਇੱਥੇ ਕਾਫੀ ਸਾਰੇ ਬਾਗ ਦੇ ਵਿੱਚ ਰੁੱਖ ਨੇ ਸੰਭਲ ਦੇ, ਪਰ ਇਹਦੀ ਕਪਾਹ ਜ਼ਾਇਆ ਹੋ ਜਾਂਦੀ, ਹਰ ਸਾਲ ਹੀ ਹੁੰਦੀ। ਇੱਥੇ ਵੀ ਇਹ ਮੈਂ ਵੇਖਿਆ ਸੀ ਆਪਣਾ, ਉਹ ਜਿੱਥੇ ਜਿੱਥੇ ਹੈ ਨੇ ਨਹਿਰ ਕੰਢੇ ਵੀ, ਅਸੀਂ ਖੋਜਗੜ੍ਹ ਵੀ ਜਾਂਦੇ ਸਾਂ, ਜਾਈਦਾ ਵੇਖੀਦਾ, ਉੱਥੇ ਨਹਿਰ ਕੰਢੇ ਵੀ ਬਹੁਤ ਸਾਰੇ ਬੂਟੇ ਨੇ ਸੰਭਲ ਦੇ, ਲੇਕਿਨ ਉਹਨਾਂ ਦੀ ਕਪਾਹ ਜ਼ਾਇਆ ਹੋ ਜਾਂਦੀ। ਇਸੇ ਤਰ੍ਹਾਂ ਕਪਾਹ ਕੀ ਜ਼ਾਇਆ ਹੋਣੀ ਹੈ, ਇਹ ਹੁਣ ਸੁੱਕੇ ਪੱਤਰ ਨੇ, ਇਹ ਬਿਹਤਰੀਨ ਖਾਦ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਪਤਝੜ ਦਾ ਮੌਸਮ, ਤੇ ਇਹ ਬੰਦਾ ਸੋਚੇਗਾ ਇਸ ਮੌਸਮ, ਇਹ ਕਿਹੜਾ ਪਤਝੜ ਦਾ ਮੌਸਮ ਹੈ, ਲੇਕਿਨ ਇਹ ਵੇਖ ਲਵੋ ਪੱਤੇ ਸਾਰੇ ਝੜੇ ਹੋਏ ਨੇ। ਸੋ ਸੰਭਲ ਬਿਲਕੁਲ ਨਵੀਂ ਬਹਾਰ ਹੈ ਸੰਭਲ ਦੇ ਰੁੱਖ ਤੇ। ਅੱਛਾ, ਸੋ ਇਸੇ ਤਰ੍ਹਾਂ ਅਸੀਂ ਗੱਲ ਕੀ ਕਰ ਰਹੇ ਸੀ, ਬਦਲਾਓ ਦੀ, ਤਬਦੀਲੀ ਦੀ, ਚੇਂਜ। ਸੋ ਇੱਕ ਚੰਗਾ ਬਿਹਤਰ ਬਦਲਾਓ ਆਉਣਾ ਤੇ ਬੜੀ ਅੱਛੀ ਗੱਲ ਹੈ ਨਾ, ਮਸਬਤ, ਜਿਹਦੇ ਨਾਲ ਤੁਹਾਡੀ ਸੋਚ ਅੱਛੀ ਹੁੰਦੀ ਹੈ, ਤੁਸੀਂ ਅੱਛਾ ਚੰਗਾ ਸੋਚਦੇ ਹੋ, ਜਿਹਦੇ ਵਿੱਚ ਐਵੇਂ ਕਿ ਤੁਸੀਂ ਕੁਛ ਲਰਨ ਕੀਤਾ, ਕੁਛ ਅਰਨ ਕੀਤਾ। ਲੇਕਿਨ ਇੱਕ ਐਸਾ ਬਦਲਾਅ ਲਿਆਉਣਾ ਜਿਹਦਾ ਜ਼ਿੰਦਗੀ ਦੇ ਵਿੱਚ ਕੋਈ ਮਸਬਤ ਨਹੀਂ ਬਲਕਿ ਮੰਫੀ ਪਹਿਲੂ ਹੈ, ਜਿਹਦੇ ਨਾਲ ਤੁਹਾਡੀ ਲਾਈਫ ਡਿਸਟਰਬ ਹੁੰਦੀ ਹੈ, ਤੁਹਾਡੀ ਹੈਲਥ ਡਿਸਟਰਬ ਹੁੰਦੀ ਹੈ। ਸੋ ਉਹਦੇ 'ਤੇ ਸਾਨੂੰ ਸੋਚਣਾ ਚਾਹੀਦਾ ਹੈ ਔਰ ਉਹਨੂੰ ਬਦਲਣ ਦੀ ਲੋੜ ਹੈ, ਔਰ ਤੁਸੀਂ ਬਦਲ ਸਕਦੇ ਹੋ। ਸੋ ਜਦੋਂ ਅਸੀਂ ਇਹ ਸੋਚਾਂਗੇ ਕਿ ਅਸੀਂ ਕੁਛ ਐਸੀਆਂ ਆਦਤਾਂ ਜਿਨ੍ਹਾਂ ਦਾ ਸਿਰਫ ਨੁਕਸਾਨ ਹੀ ਹੈ, ਅਤੇ ਇਨਸਾਨ ਇੱਕ ਜ਼ਹੀਨ ਤਰੀਨ ਮਖਲੂਕ ਹੈ ਜਿਹਨੇ ਸਾਰਿਆਂ ਨੂੰ ਤਾਬੇ ਕੀਤਾ ਹੋਇਆ ਔਰ ਕਰ ਸਕਦਾ। ਕੁਦਰਤ ਨੇ ਇੰਨੀ ਤਾਕਤ ਦਿੱਤੀ ਹੈ ਇਨਸਾਨ ਨੂੰ ਕਿ ਆਪਣੇ ਤੋਂ ਬਹੁਤ ਜ਼ਿਆਦਾ ਤਾਕਤਵਰ ਚੀਜ਼ਾਂ ਨੂੰ ਵੀ ਕਾਬੂ ਕਰ ਲੈਂਦਾ ਔਰ ਨਵੀਆਂ ਇਜਾਦਾਤ ਕਰਦਾ ਹੈ। ਅਤੇ ਕਿਉਂ ਨਹੀਂ ਅਸੀਂ ਆਪਣੀਆਂ ਆਦਤਾਂ ਬਦਲ ਸਕਦੇ, ਕਿਉਂ ਨਹੀਂ ਅਸੀਂ ਲਾਈਫ ਦੇ ਵਿੱਚ ਬਿਹਤਰੀ ਲਿਆ ਸਕਦੇ। ਸੋ ਇਹ ਵੀ ਲਾਈਫ ਵੀ ਇੰਝ ਹੀ ਹੈ, ਵੇਖ ਲਵੋ ਇਹ ਨਾ, ਹੁਣ ਇਹ ਰੁੱਖ ਹੈ ਉੱਤੇ ਵੇਖੋ ਨਾ, ਇਹ ਪੁੰਗਰਨ ਡਈ ਹੈ, ਨਵੇਂ ਪੱਤੇ ਆਉਣ ਡੇ ਨੇ, ਪੁਰਾਣੇ ਇਹ ਝੜ ਗਏ ਨੇ। ਅਸੀਂ ਵੀ ਇੰਝ ਹੀ ਹਾਂ, ਅਸੀਂ ਝੜ ਜਾਣਾ ਜ਼ਮੀਨ ਵਿੱਚ, ਪਾਣੀ ਵਿੱਚ, ਹਵਾ ਵਿੱਚ, ਅਸੀਂ ਇੱਕ ਦੁਬਾਰਾ ਤੋਂ ਤਹਿਲੀਲ ਹੋ ਜਾਣਾ ਹੈ ਔਰ ਫਿਰ ਇਹਨਾਂ ਪੱਥਰਾਂ ਵਾਂਗੂ ਨਵਾਂ ਜਨਮ ਲੈਣਾ। ਅਤੇ ਅਸੀਂ ਆਪਣਾ ਜੀਵਨ ਸੁਖਾਲਾ ਕਿਉਂ ਨਹੀਂ ਕਰਦੇ? ਜਦੋਂ ਅਸੀਂ ਇਹਨਾਂ ਪੱਥਰਾਂ ਵਾਂਗੂ ਇੱਕ ਦਿਨ ਝੜ ਜਾਣਾ ਹੈ ਔਰ ਸਾਨੂੰ ਪਤਾ ਹੈ, ਅਤੇ ਫਿਰ ਉਹਦੇ 'ਚ ਅੱਛਾ ਬਦਲਾਅ ਕਿਉਂ ਨਹੀਂ ਲਿਆਂਦੇ? ਇੱਕ ਨਵੇਂ ਜੀਵਨ ਦੀ ਆਸ ਨਾਲ ਅਸੀਂ ਬਿਲਕੁਲ ਕੋਮਲ ਜਿਹੇ ਸਬਜ਼ ਖਜੂਰ ਪੱਤਰਾਂ ਵਾਂਗੂ ਨਵੇਂ ਸਿਰੇ ਤੋਂ ਜਨਮ ਲੈਣਾ ਹੈ। ਇਸ ਵਾਂਝਣੇ ਦਾ ਬੂਟਾ ਹੈ ਜਿਹਨੂੰ ਕਹਿੰਦੇ ਨਾ ਮੋਰਿੰਗਾ, ਇਹ ਵੇਖੋ ਸਾਰੇ ਇਹ ਨਵੇਂ ਪੱਤਰ ਆ ਰਹੇ ਨੇ। ਹਾਂ,
बाकी झड़ गए। हालांकि जे असीं ये पहले ही भरू के और इस्तेमाल किए होंदे तो यदी इफादियत क्योंकि गोरियां ने दसी है, इस करके हुण सानूं पता लग्या। साढ़े वटके तो चलो सुहांजणे दियां मूलियां दा अचार पैंदा, सुहांजणा खांदे सन, सुहांजणा पकांदे सन। नवीं नस्ल अपने आप ते भी उन्होंने एतबार नहीं है कि चीज़ां साडे वटके की करदे सन, की खांदे सन। एक ज़रई खिते नाल साडा तल्लक है। असीं ज़राअत वाली धरती तो जन्म लिया है तो सानूं इन्हां चीज़ां दा पता होना चाहिए। पर असीं जो गोरा रिसर्च करता है असीं उहदे पिछे टुर पैंदे आ। सारे सुहांजणे दे बूटे ने वेखो। मैं पिछले साल पत्तर भरूए सन और अजे तक कम आ रहे हैं। मैं छावें सुकाए सन। इन्हां दा मैं कावा भी पीना वा तो बड़ा मज़ेदार है। और मैं इस करके नहीं कि ये कोई अंग्रेज़ ने कहा नहीं, सुहांजना वैसे ही आला चीज़ है। जिमें मैं बड़ा खुश होना है कि इतने साढ़े कोल जिमें टाली बहुत तेज़ी नाल ख़त्म हो रही है। टालियां ने मैं पिछले दिन गया सा मियाँ वाली, उत्थे ते बड़ा ही मतलब है उजाड़ा ही फिर चुका है ना। जंगल ख़त्म हो गए ने और चीज़ां ख़त्म हो गई ने। लेकिन इत्थे मैं रेलवे वर्कशॉप है मोगलपुरे दे नाल, तो रात नूं अक्सर इतफाक हुंदा उत्थे जाण दा, चाह पीण दा। वो बड़ी मज़ेदार मैनूं जिहड़ी चंगी गल लगी कि उत्थे टालियां बहुत ने और सेहतमंद टालियां ने। रब करे कि असीं जिहड़ा उजाड़ा फेरिया रुखां दा, इहदी जगह ते असीं देसी रुख लाइए। जिउंदे वास्ते रवो, सलामत रवो, खुश रवो, आबाद रवो। सावां कीती वफा रवेगा साथ तुहाडा ते साडा। कल फिर मिलांगे, उदों तक रब रखा।